ਉਹ ਜਾ ਤੂੰ, ਤੇਰਾ ਦਿਮਾਗ ਠੀਕ ਆ? ਉਹਨਾਂ ਨੇ ਪਟਾਕ ਪਟਾਕ ਕਰਕੇ ਮਾਰਨਾ ਹੀ ਸਾਰਿਆਂ ਨੇ। ਤੇ ਤੁਹਾਨੂੰ ਆਪਣੇ ਆਪ ਤੇ ਮਾਣ ਨਹੀਂ ਹੈ? ਕੋਈ ਮਾਣ ਨਹੀਂ ਹੈ ਮੈਨੂੰ ਆਪਣੇ। ਜਿਹੜਾ ਕੱਲ 1050 ਦਾ ਸ਼ਾਇਦ ਲਿਆ ਕਿੱਧਰ ਗਿਆ? ਉਹ ਯਾਰ ਜਾ, ਇਹ ਕੱਲ ਲਿਆ ਡੇਲੀ ਤੇ 2 ਡੱਬੀਆਂ ਕੈਪਟਨ ਦੀਆਂ ਪੀਣੇ ਤੁਸੀਂ। ਯਾਰ ਮੈਂ ਛੱਡ ਦੂੰਗਾ ਸਿਗਰਟ, ਥੋੜਾ ਜਿਹਾ ਸਬਰ ਕਰ ਲੈ। ਥੋੜੀਆਂ ਫਿਲਮਾਂ ਸਲਾਈਆਂ ਸਾਈਡ ਦੀ ਨਾ ਹਾਮੀ ਭਰੀ। ਮੈਂ ਨਹੀਂ ਕਰਦਾ, ਮੈਂ ਚੁੱਕੇ ਮਾਰਿਆ ਮੈਂ 6 ਉਦਾਂ ਚੁੱਕ ਤੇ। ਕਿੰਨੇ ਚੁੱਕੇ ਆ ਯਾਰ ਟੈਨਸ਼ਨ ਕਾਦੀ ਤੈਨੂੰ? ਕਿਸੇ ਸ਼ਾਦੀ ਕੋਈ ਟੈਨਸ਼ਨ ਹੈ ਵਾ? ਬੈੱਡ ਤੇ ਵੇਖ ਮਾਸ਼ਾਅੱਲਾ ਯਾਰ। ਮੈਂ ਤੈਨੂੰ ਕਿਸੇ ਬੱਚੇ ਨਾਲ ਲੜਾ ਦੂੰਗਾ, ਜਿੱਤ ਜਾ ਸਾਡੀ ਇੱਜ਼ਤ ਰਹਿ ਜਾਵੇ। ਸਾਡੀ ਰਹਿ ਦੀ ਇੱਜ਼ਤ, ਤੇਰੀ ਇੱਜ਼ਤ ਬੜੀ ਅੱਗੇ, ਤੈਨੂੰ ਬੜੇ ਫੌਜੀ ਸਲਾਮੀ ਦਿੰਦੇ ਲੱਗ ਜਾਏਗਾ ਪਤਾ। ਆ ਗਿਆ ਮੈਂ ਪਿੰਡ ਨੂੰ ਦੇਖਾਂ। अस्सलाम वालेकुम। बोले पुछा लिया कि मिठापुरी तो फैसल रामे आ। अस्सलाम वालेकुम नाज़रीन, मैं साजिद मिठापुरी तो तुम देख रहे हो सज्जाद जनी ऑफिशियल ते मेरे नाल है जनाब फैसल रामे साहब। नाज़रीन अज मैं फैसलाबाद दी एक पिंड जिहड़ा बुड्ढा पिंड वो हुण बुड्ढा पिंड नहीं रहा, वो हुण किस नाम तो जाना जाता? साडे मुल्क का बड़ा बड़ा नाम, मुल्क का सरमाया, मुल्क का फखर, मुल्क के रियल हीरो ने जिहड़े मलिक बिन यामीन साहब कबड्डी प्लेयर ने, टिकटॉक स्टार ने, सोशल मीडिया ते बड़े छाए हुए ने। उन्हों दा पिंड हुण उस पिंड च असीं आए ते अज उन्हां दे नाल असीं इंटरव्यू करांगे। कबड्डी शबड्डी खेल रहे मुंडे, सोहणे पिंडे मुंडियां दे जुस्से इंच करके चमक रहे आ। ते भाई फैसल रामी ने ना मलिक बिन यामीन नूं चैलेंज करता कि मैं तेरे नाल कबड्डी खेडनी है, मैं तैनूं जफा लाउणा। तैनूं किस टाइम कहा वा? किसने कहा वा? तेरा दिमाग ठीक आ? इदां ही रेटिंग तेरी आउणी है, इदां तेरा नाम रोशन रहण दे। रेटिंग नहीं मैनूं चाहिदी, अगले ने वेखिया वखियां तोड़ देनी, अगले ने पिंड है कोई लोग उत्ते ही कही जांदे आ। सवाई वार्ड नहीं लेना, आलमी वार्ड नहीं मैनूं नहीं चाहिदा वार्ड। यार कुछ नहीं हुंदा यार, तू सिर्फ इंटरव्यू कर, लड़ाई लुड़ी ना जिक्र करी कोई। लड़ाई लुड़ी नहीं हुंदी यार, नजायज ਉਹ ਹੋਣਾ ਚਾਹੀਦਾ। ਉਹ ਤੁਸੀਂ ਇੰਜ ਕਰਕੇ ਜੱਫਾ ਲਾਉਣਾ ਨੇ, ਫੜੇ ਜਾਣਾ ਨੇ। ਤੇ ਨਾਜ਼ਰੀਨ ਭਾਈ ਫੈਸਲ ਰਾਮੇ ਓਕੇ ਆ। ਤੁਸੀਂ ਭਾਈ ਫੈਸਲ ਰਾਮੇ ਦੀ ਨਾਲੇ ਕਬੱਡੀ ਦੇਖਣੀ ਆ, ਨਾਲੇ ਆਪਣਾ ਮਲਿਕ ਬਿਨ ਯਾਮੀਨ ਸਾਹਿਬ ਸਾਡੇ ਜਿਹੜੇ ਰੀਓ ਸਾਡੇ ਕੌਮੀ ਹੀਰੋ ਨੇ, ਆਪਾਂ ਉਹਨਾਂ ਦਾ ਇੰਟਰਵਿਊ ਕਰਾਂਗੇ। ਆਓ ਮੇਰੇ ਨਾਲ ਬੱਚਿਓ, ਚਲੋ ਬੱਚੋ, ਓ ਬੱਚੋ, ਓ ਬੱਚੋ ਆਜੋ ਜਰਾ। ਤੂੰ ਬੈੱਡ ਤੇ ਵੇਖ ਯਾਰ, ਉਹਨਾਂ ਦੇ ਉਹ ਬੈੱਡ ਨੂੰ ਕੁਝ ਵੀ ਨਹੀਂ ਹੁੰਦਾ, ਉਹਨਾਂ ਨੇ ਘਮਾ ਮਾਰਨਾ ਯਾਰ। ਬੈੱਡ ਤੇਰਾ ਥੋੜਾ ਵਾ। ਆਜੋ ਜਰਾ, ਤੁਸੀਂ ਕੁਝ ਵੀ ਨਹੀਂ ਹੁੰਦਾ, ਮੈਂ ਤਾਂ ਲੜਾਉਣੇ ਹੌਲੇ ਜਿਹੇ ਭਵਾਨਾ ਵਾ। ਆਜੋ ਦੁਪਹਿਰ ਦੀ ਤੈਨੂੰ ਪਤਾ ਹੀ ਹੈ ਮੇਰੀ ਇੰਨੀ ਖੁਰਾਕ ਹੀ ਆਜੋ ਉਸ ਤੋਂ ਬਾਅਦ ਮੈਂ ਆਜਾ। ਸੌਰੀ ਭਾਜੀ, ਗਲਤੀ ਹੋਈ। ਕਸਮ ਭਾਜੀ ਕਰਦਾ ਹੀ ਉਹ ਕਰਦਾ ਕਦੋਂ ਇੰਜ ਨਹੀਂ ਭਾਜੀ। ਉਹ ਭਾਜੀ ਨਹੀਂ ਇਦਾਂ ਹੀ ਕਰਦਾ ਕੋਈ। ਆਜਾ ਮੇਰਾ ਭਾਈ, ਕਸਮ ਮੈਂ ਮਾਜ਼ਰਤ। अस्सलाम वालेकुम भाईजान। ਵਾਲੇਕੁਮ ਭਾਜੀ। ਭਾਈਨ ਕੀ ਹਾਲ ਚਾਲ ਹੈ? ਠੀਕ ਹੋ? ਠੀਕ ਹੈ ਜੀ। ਭਾਈਨ ਨਾਮ ਤੁਹਾਡਾ? ਅਮਾਨੁੱਲਾ। ਨਾਜ਼ਰੀਨ ਸਾਡੇ ਜਿਹੜੇ ਮੁਲਕ ਪਾਕਿਸਤਾਨ ਦੇ ਹੀਰੋ ਨੇ ਨਾ, ਆਏ ਹੈ ਕਿਆ ਬਾਤ, ਮਲਿਕ ਬਿਨ ਯਾਮੀਨ ਸਾਹਿਬ ਮੇਰੇ ਫੇਵਰਟ ਨੇ। ਉਹਨਾਂ ਦੇ ਵੱਡੇ ਭਾਈ ਨੇ ਅਮਾਨੁੱਲਾ ਸਾਹਿਬ। ਸਰ ਠੀਕ ਠਾਕ, ਰਾਜ਼ੀ ਬਾਜ਼ੀ? ਅਲਹਮਦੁਲਿਲਾ। ਇਸ ਮੇਰੇ ਭਰਾ ਦੀ ਬੜੀ ਮਿਹਰਬਾਨੀ, ਬੜੀ ਜ਼ਰਾ ਨਵਾਜ਼ੀ ਕਿ ਸਾਨੂੰ ਟਾਈਮ ਦਿੱਤਾ ਉਸਤਾਦ ਜੀ। ਮੈਨਾਂ ਇੱਕ ਭਲਵਾਨ ਵਾ, ਮੈਨਾਂ ਇੱਕ ਭਲਵਾਨ, ਇਸ ਭਲਵਾਨ ਦੀ ਤੁਸੀਂ ਤਸੱਲੀ ਕਰਾਉਣੀ। ਬੜਾ ਰਾਜ ਮੈਨੂੰ ਕਹਿੰਦਾ ਹੈ ਕਿ ਮੈਨੂੰ ਬਿਨ ਯਾਮੀਨ ਕੀ ਹੈ, ਇੰਜ ਮੈਂ ਇਹ ਸਟਾਉਣੀਆਂ ਜ਼ਰਾ ਹੈ ਕਿੱਥੇ ਹੈ? ਕੀ ਕਿਹੜਾ ਭਲਵਾਨ? ਉਹ ਤਾਂ ਕਹਿੰਦਾ ਸੀ ਬਿਨ ਯਾਮੀਨ ਮੇਰਾ ਯਾਰ ਆ, ਮੈਂ ਜਾਊਂਗਾ ਉੱਠ ਕੇ ਮਿਲੂਗਾ। ਦੇਖਿਓ ਤੁਸੀਂ ਕਰਦੇ, ਮੈਂ ਗੁੱਟ ਫੜ ਲਵਾਂ, ਛੱਡਦਾ ਨਹੀਂ। ਮੈਨੂੰ ਮੰਗੀ ਕਹਿੰਦੇ ਇੱਥੇ ਲੱਗ ਜੂ ਪਤਾ ਹੁਣ ਤੈਨੂੰ। ਦੇਖ ਮਾਸ਼ਾਅੱਲਾ, ਮੈਂ ਕਦੇ ਜ਼ਿੰਦਗੀ 'ਚ ਨਹੀਂ ਝੂਠ ਬੋਲਿਆ, ਮੈਂ ਭਾਜੀ ਨਹੀਂ ਕਿਹਾ ਭਾਜੀ ਤੁਸੀਂ ਤਾਂ ਮਾਸ਼ਾਅੱਲਾ ਮਾਹੌਲ ਕਰਨ ਡਿਆ ਭਾਜੀ। ਤੁਹਾਨੂੰ ਪਤਾ ਮਾਹੌਲੀ ਆ, ਕਾਮੇਡੀ ਹੈ ਇਹ। ਨਾਜ਼ਰੀਨ ਇਹ ਉਹ ਲੋਕ ਨੇ ਮਾਸ਼ਾਅੱਲਾ ਜਿਹੜੇ ਸਵੇਰ ਸਾਦਕ 5 ਵਜੇ ਉੱਠ ਕੇ ਸਰਦੀਆਂ ਦੇ ਵਿੱਚ ਮਿਹਨਤਾਂ ਕਰਨੀਆਂ, ਖੁਰਾਕਾਂ ਖਾਣੀਆਂ, ਘਰੋਂ ਖੁਰਾਕਾਂ ਖਾ ਕੇ ਭਲਵਾਨ ਬਣਦਾ। ਭਲਵਾਨ ਜਦੋਂ ਵੀ ਬਣਿਆ ਘਰੋਂ ਸਰਦਾਈਆਂ ਪੀ ਕੇ। ਇਹਨੇ ਕੀ ਵਿਚਾਰੇ ਨੇ ਖੇਡਣੀ ਕੌਡੀ। ਇਹ ਉਹ ਭਲਵਾਨ ਨੇ ਜਿਹੜਾ ਘਰੋਂ ਸਰਦਾਈਆਂ ਖਾ ਕੇ, ਦੇਸੀ ਘਿਓ ਖਾ ਕੇ, ਦੁੱਧ ਪੀ ਕੇ ਭਲਵਾਨ ਬਣਦੇ ਨੇ। ਇਹਨਾਂ ਨੂੰ ਪ੍ਰਮੋਟ ਕਰੋ, ਇਹਨਾਂ ਨੂੰ ਸਪੋਰਟ ਕਰੋ ਤਾਂ ਕਿ ਪਤਾ ਲੱਗੇ, ਮਜ਼ਾ ਆਵੇ ਯਾਰ। ਤੇ ਇਹ ਭਲਵਾਨ ਵੀ ਦੇਖ ਲਓ, ਅੱਲਾ ਮਾਫੀ ਦੇਵੇ, ਕਰੇਲਾ ਪਾਪੜ ਖਾ ਕੇ ਘਰੋਂ ਲੜਨ ਆ ਗਿਆ ਤੇ ਕਰਦੇ ਨੇ ਹਾਂਡੀ ਦੀ ਪੱਕੀ ਬੱਚੇ ਨਾਲ ਦੇ ਸਾਲ ਲੈ ਮੰਗਣ ਡਿਆ ਤੇ ਭਲਵਾਨ ਬਣਿਆ। ਰਾਜ ਚੈਲੰਜ ਕਰਦਾ ਹੈ ਕਿ ਮੈਂ ਉਹ ਭਲਵਾਨ ਨੂੰ ਹਟਾ ਦਾਂਗਾ। ਨਹੀਂ ਮੈਂ ਕਿਹਾ, ਮੈਂ ਇੱਥੇ ਦੱਸਣਾ ਭਾਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਮੁੰਡੇ ਦਿਖਾਉਣੇ ਜਿਹੜੇ ਮੁੰਡੇ ਚੰਗੇ ਚੰਗੇ ਖੇਲਣ ਵਾਲੇ ਆ। ਤੇ ਭਾਈ ਬਿਨ ਯਾਮੀਨ ਨਾਲ ਸਾਡਾ ਇੰਟਰਵਿਊ ਕਰਾਉਣਾ ਭਾਜੀ, ਠੀਕ ਆ? ਠੀਕ ਹੋ ਗਿਆ। ਮਾਸ਼ਾਅੱਲਾ ਤੁਸੀਂ ਆਪਣੀ ਗੇਮ ਸ਼ੇਮ ਲਾਓ ਭਾਜੀ। ਮਾਜ਼ਰਤ ਤੁਹਾਨੂੰ ਡਿਸਟਰਬ ਕੀਤਾ, ਤੰਗ ਤਾਂ ਨਹੀਂ ਹੋਇਆ ਤੁਸੀਂ? ਅੱਲਾ ਤੁਹਾਡੀਆਂ ਭਾਈ ਜਵਾਨੀਆਂ ਮਾਸ਼ਾਅੱਲਾ ਹੱਸਦੇ ਬਾਦ ਰਹੋ, ਸ਼ਾਦ ਰਹੋ, ਆਬਾਦ ਰਹੋ। ਤੂੰ ਆਇਆ ਪਿੰਡ, ਗੱਲ ਸੁਣ ਮੇਰੀ ਭਾਜੀ ਮੈਂ ਨਹੀਂ ਰਹਿਣਾ ਭਾਜੀ। ਜੇ ਪਿੰਡ ਨਾ ਹੁੰਦਾ ਹਾਂਜੀ ਭਾਜੀ, ਤੇ ਫਿਰ ਵੀਰੇ ਜਿੱਦਾਂ ਤੂੰ ਗੱਲਾਂ ਕੀਤੀਆਂ ਨਾ ਭਾਜੀ ਮੈਂ ਕਸਮ, ਆ ਵੇਖੋ ਭਾਜੀ, ਕਸਮ ਖਾਨ ਨੂੰ ਮੈਂ ਨਹੀਂ ਕੀਤੀ ਭਾਜੀ। ਮੈਂ ਕਸਮ ਖਾ ਆ ਡਰ ਗਿਆ ਭਾਈ ਫੈਸਲ ਭਾਜੀ। ਮੈਂ ਨਹੀਂ, ਕਸਮ ਹੈ, ਮੇਰੇ ਬੱਚੇ ਛੋਟੇ ਛੋਟੇ ਭਾਜੀ, ਮੇਰੇ ਅੱਬੂ ਵੀ ਫੌਤ ਹੋਏ ਤੂੰ ਪਿੰਡ ਨਾ ਆਇਆ ਹੁੰਦਾ ਭਾਜੀ। ਮੇਰੇ ਤੇ ਫਿਰ ਮੈਂ ਕਿਹਾ ਤੈਨੂੰ ਦੱਸ ਦੇ ਭਾਜੀ, ਮੇਰੇ ਅੱਬੂ ਸਹੀ ਫੌਤ ਆ। ਹੋਏ ਭਾਜੀ। ਮੈਂ ਬੜਾ ਨਹੀਂ ਕਿ ਮਾੜਾ ਬੰਦਾ ਭਾਜੀ। ਮੈਂ ਅੱਜ ਆਏ ਆ ਨਾ, ਮੇਰੀ ਕੋਸ਼ਿਸ਼ ਪੂਰੀ ਆ ਕਿ ਤੁਸੀਂ ਮੇਰੇ ਵੱਡੇ ਭਾਈ ਹੋ, ਸੀਨੀਅਰ ਆਰਟਿਸਟ ਹੋ, ਉਸਤਾਦ ਦੀ ਜਗ੍ਹਾ ਹੋ ਸਾਡੀ। ਮੇਰੀ ਪੂਰੀ ਕੋਸ਼ਿਸ਼ ਆ ਕਿ ਮੈਂ ਤੁਹਾਡੇ ਸਟਾ ਕੇ ਲੈ ਕੇ ਜਾਵਾਂਗਾ। ਲਓ ਨਾਜ਼ਰੀਨ, ਇੰਤਜ਼ਾਰ ਦੀਆਂ ਘੜੀਆਂ ਖਤਮ। ਮੈਂ ਕਹਿੰਦਾ ਕਿ ਤੁਹਾਡੀਆਂ ਮਿਹਨਤਾਂ ਰੰਗ ਲੈ ਆਈਆਂ। ਜਿਹੜਾ ਤੁਸੀਂ ਪੂਰਾ ਇੰਜ ਕਰਕੇ ਬੈਠੇ ਸੀ ਨਾ, ਕੈਮਰੇ ਦੇ ਅੱਗੇ ਜਾਂ ਮੋਬਾਈਲ ਦੇ ਅੱਗੇ ਜਾਂ ਚੈਨਲ ਦੇ ਅੱਗੇ, ਜਾਂ ਸਾਨੂੰ ਦੇਖ ਰਹੇ ਸੀ, ਵਾਚ ਕਰ ਰਹੇ ਸੀ ਕਿ ਕਦੋਂ ਮਿੱਠਾ ਮਲਿਕ ਬਿਨ ਯਾਮੀਨ ਸਾਹਿਬ ਦੇ ਕੋਲ ਪਹੁੰਚੇ। ਤੇ ਮੈਂ ਆ ਗਿਆ, ਮੁਲਕ ਦੇ ਕੌਮੀ ਹੀਰੋ, ਰੀਅਲ ਟੈਲੈਂਟ ਮਾਸ਼ਾਅੱਲਾ, ਕਿਆ ਬਾਤ ਆ। ਮਲਿਕ ਬਿਨ ਯਾਮੀਨ ਤੁਹਾਡੇ ਸਾਹਮਣੇ, ਭਰਪੂਰ ਤਾੜੀਆਂ ਦੇ ਵਿੱਚ ਤਾੜੀਆਂ ਮਾਰੋ ਨੇ। क्यों नाजरीन, अच्छा लगा ना माशाल्लाह। अस्सलाम वालेकुम भाजी। वालेकुम सलाम जी। भाजी की हाल चाल है, ठीक हो? हाँ जी हाँ जी, वधिया बिल्कुल भाजी। कसमे ਤੁਹਾਡੀ ਸੋਚ ਹੈ ਕਿ ਮੈਨੂੰ ਕਿੰਨਾ ਅੱਛਾ ਲੱਗ ਰਿਹਾ ਤੁਹਾਡੇ ਕੋਲ ਆ ਕੇ। ਦੱਸ ਦੇ ਨਾ ਕਿੱਡਾ ਅੱਛਾ ਹੋ। ਇਹਨੂੰ ਮੈਂ ਭਾਜੀ ਬਣਾ ਵੀ ਕੀਤਾ ਸੀ, ਮੈਂ ਕਿਹਾ ਬਾਰਿਸ਼ ਪੈ ਕੁਛ ਵੀ ਨਹੀਂ ਕੀਤਾ
ਭਾਜੀ ਇਹ ਦੇਖੋ ਮੈਂ ਇਹਨੂੰ ਦੱਸਿਆ ਨਾ ਜਦੋਂ ਇਹ ਤੁਹਾਨੂੰ ਬਿਲਕੁਲ ਨਹੀਂ ਜਾਣਦਾ ਤੁਹਾਡੇ ਨਾਲ ਤਾਂ ਬਿਲਕੁਲ ਰਾਬਤਾ ਕਦੀ ਨਹੀਂ ਹੋਇਆ ਤੇ ਮੈਨੂੰ ਗੱਡੀ ਦੇ ਵਿੱਚ ਨਾ ਕਾਰ ਦੇ ਵਿੱਚ ਬੈਠਾ ਕਈ ਵੇਲੇ ਬੇਜਾਮੀ ਤੇ ਆਪਣਾ ਵੀਰ ਆ ਕਹਿੰਦਾ ਜਦੋਂ ਮੈਂ ਜਾਣਾ ਉੱਠ ਕੇ ਜੱਫੀ ਪਾਉਣੀ ਆ ਹਾਂਜੀ ਐ ਜਰਾ ਜੱਫੀ ਪਾਉਣਾ ਇੱਕ ਵਾਰੀ ਜਰਾ ਕੜਾਕਾ ਕਰਨਾ ਭਾਜੀ ਲੱਗ ਪਤਾ ਜਾਏ ਜਰਾ ਨਹੀਂ ਇਹਦਾ ਪਹਿਲਾਂ ਤੋਂ ਮੂੰਹ ਚੇਂਜ ਕਰੋ। ਕਹਿੰਦਾ ਨਹੀਂ ਪਹਿਲੇ ਤਾਂ ਤੁਸੀਂ ਮੂੰਹ ਚੇਂਜ ਕਰੋ। ਨਹੀਂ ਭਾਜੀ ਉਹ ਤੇ ਸਰਜਰੀ ਤੇ ਬੜੇ ਪੈਸੇ ਲੱਗਣੇ ਭਾਜੀ। ਉਹ ਨਹੀਂ ਸਰਜਰੀ ਐਵੇਂ ਤੇਰੇ ਤਜ਼ਾਬ ਪਾਦਣਾ ਬੜਾ ਸੋਹਣਾ ਹੋਣਾ ਤੇ ਨਾਲ ਹੀ ਉਹਨਾਂ ਦੇ ਤੁਸੀਂ ਕੌਣ ਹੋ ਭਾਜੀ? ਨਾ ਇਹ ਸਾਡੇ ਟਿਕਟੌਕ ਸਟਾਰ ਹੈ ਮਤਲਬ ਕਬੱਡੀ ਦੇ ਬਹੁਤ ਅੱਛੇ ਪਲੇਅਰ ਆ ਉਸਮਾਨ ਭਾਈ ਹਾਏ ਹਾਏ ਮੈਂ ਜਾਣ ਕੇ ਨਾਮ ਉਸਮਾਨ ਭਾਈ ਕਿਹਾ ਮੈਨੂੰ ਪਤਾ ਹੀ ਉਸਮਾਨ ਭਾਈ ਕੀ ਅੱਜ ਠੀਕ ਠਾਕ ਹੋ ਰਾਜੀ ਹੋ? ਠੀਕ ਹੈ ਇਹ ਤੁਹਾਡੇ ਵੱਡੇ ਭਾਈ ਨੇ ਕਿ ਉਸਤਾਦ ਜੀ ਨੇ? ਇਹ ਵੱਡੇ ਭਾਈ ਏਡਾ ਮਤਲਬ ਵੱਡੇ ਭਾਈ ਨਾਜ਼ਰੀਨ ਸਾਡੇ ਜਿਹੜੇ ਇਹ ਮਤਲਬ ਬਿੰਜਾਮੀਨ ਸਾਹਿਬ ਸਾਡੇ ਜੈਨੂਇਨ ਨਾਜ਼ਰੀਨ ਮੈਂ ਬਹੁਤ ਪਸੰਦ ਕਰਦਾ ਵਾਂ ਮੈਂ ਬਹੁਤ ਜ਼ਿਆਦਾ ਕਬੱਡੀ ਦੇਖੀ ਆ ਮੈਂ ਇੰਡੀਆ ਦੇ ਜਿਹੜੇ ਸਾਡੇ ਬਹੁਤ ਅੱਛੇ ਪਲੇਅਰ ਨੇ ਖੁਸ਼ੀ ਦੁੱਗਾ ਵਾਲਾ ਤੇ ਪਾਲਾ ਜਲਾਲਪੁਰੀਆ ਤੇ ਫਰਿਆਦ ਅਲੀ ਆਪਣਾ ਬਹੁਤ ਅੱਛੇ ਉਹ ਸਾਰੇ ਹੀ ਮੇਰਾ ਉਹਨਾਂ ਨਾਲ ਬੜਾ ਪਿਆਰ ਆ ਲੇਕਿਨ ਜਿਹੜਾ ਪਾਕਿਸਤਾਨੀ ਸਾਡਾ ਕਬੱਡੀ ਦੇ ਪਲੇਅਰ ਨਾ ਮਲਕ ਬਿੰਜਾਮੀਨ ਸਾਹਿਬ ਹੋ ਗਏ ਨਫੀਸ ਗੁਜਰ ਭਾਜੀ ਅਗਰ ਤੁਸੀਂ ਸੁਣ ਰਹੇ ਹੋ ਤਾਂ ਲਵ ਯੂ ਸਜਾਦ ਗੁਜਰ ਭਾਜੀ ਮੁਸ਼ਰਫ ਜੰਜੂਆ ਸਾਹਿਬ ਤੇ ਉਸ ਤੋਂ ਬਾਅਦ ਹੁਣ ਤੇ ਬਹੁਤ ਘੱਟ ਕਬੱਡੀ ਖੇਡ ਰਿਹਾ ਮੇਰਾ ਯਾਰ ਸਾਰੇ ਮਾਸ਼ਾਅੱਲਾ ਸਾਰੇ ਹੀ ਅੱਛੇ ਭਾਜੀ ਸਾਰੇ ਹੀ ਅੱਛੇ। ਮੈਂ ਕਦੋਂ ਗਿਆ ਭਾਜੀ ਮੇਰੇ ਬਹੁਤ ਅੱਛੇ ਮੈਨੂੰ ਬਹੁਤ ਪਸੰਦ ਸੀਗੇ ਮਨਸ਼ਾ ਤੇ ਵੀ ਦਾਸੀਆ ਸਾਹਿਬ ਲੇਕਿਨ ਅੱਜ ਕੱਲ੍ਹ ਬਹੁਤ ਘੱਟ ਕਬੱਡੀ ਖੇਡ ਰਹੇ ਪਤਾ ਨਹੀਂ ਰੰਗ ਦੀ ਵਜ੍ਹਾ ਤੋਂ ਕੋਈ ਪਰੇਸ਼ਾਨੀ ਉਹਨਾਂ ਨੂੰ ਰੰਗ ਵੀ ਉਦਾਂ ਦਾ ਨਾ ਸਾਈਕਲ ਨਾਲ ਕੰਮ ਕਰਦੇ ਆ ਤੇ ਭਾਜੀ ਬਿੰਜਾਮੀਨ ਅੱਜ ਕੱਲ੍ਹ ਕੀ ਮਸਰੂਫੀਅਤ ਹੈ ਟ੍ਰੇਨਿੰਗ ਕਿਉਂਕਿ ਮੈਚ ਮੂਚ ਨਹੀਂ ਟ੍ਰੇਨਿੰਗ ਹੀ ਚੱਲ ਰਹੀ ਹੈ ਮੈਚ ਤੇ ਲਾਕਡਾਊਨ ਹੋਇਆ ਨਾ ਇਸ ਵਜ੍ਹਾ ਤੋਂ ਫਿਲਹਾਲ ਟ੍ਰੇਨਿੰਗ ਹੀ ਕਰਨੀ। ਤੇ ਭਾਜੀ ਕੀ ਦੱਸੋ ਸਾਡੀ ਆਵਾਮ ਨੂੰ ਕਿ ਜਿਹੜਾ ਤੁਸੀਂ ਸਵੇਰੇ ਕਿੰਨੇ ਵਜੇ ਉੱਠ ਕੇ ਟ੍ਰੇਨਿੰਗ ਆਪਣੀ ਸ਼ੁਰੂ ਕਰਦੇ ਹੋ? ਟ੍ਰੇਨਿੰਗ ਸਵੇਰ ਨੂੰ ਫਜਰ ਤੋਂ ਬਾਅਦ ਟ੍ਰੇਨਿੰਗ ਕਰੀਦੀ ਆ ਤੇ 2 ਘੰਟੇ ਟ੍ਰੇਨਿੰਗ ਕਰਨੀ ਹੁੰਦੀ। ਦੇਖਿਆ ਤੁਸੀਂ ਦਿਨ ਰਾਤ ਮਿਹਨਤ ਕਰਦੇ ਅੰਤ ਤੱਕ ਮਿਹਨਤ ਕਰਦੇ ਤਾਂ ਹੀ ਤੇ ਜਾ ਕੇ ਤੁਸੀਂ ਪਾਕਿਸਤਾਨ ਦਾ ਨਾਮ ਰੋਸ਼ਨ ਕਰਦੇ ਤੇ ਆਹ ਦੇਖ ਲਓ ਅੱਲਾ ਮਾਫੀ ਦੇ ਵੇਲੇ ਗਿੱਲੇ ਦੁੰਬੇ ਵਰਗਾ ਮੂੰਹ ਆ ਦੁਪਹਿਰੇ 3 ਵਜੇ ਉੱਠਦਾ ਵਾ ਅਚਾਰ ਦੀ ਫਾੜੀ ਨਾਲ ਰੋਟੀ ਖਾਂਦਾ ਵਾ ਤੇ ਉਤੋਂ ਥੋੜਾ ਖੱਟਾ ਪੀਣਾ ਫੇਰ ਪੀ ਕੇ ਸੌ ਜਾਂਦਾ ਵਾ ਮਾਲਕ ਮਕਾਨ ਆ ਕੇ ਉਠਾਉਂਦਾ ਉੱਠ ਓਏ ਕਿਰਾਇਆ ਦੇਣਾ ਤੇ ਇਹ ਵੀ ਕਬੱਡੀ ਦਾ ਪਲੇਅਰ ਬਣਿਆ ਦੇਖ ਲਓ ਐਨਕ ਚੈੱਕ ਕਰੋ ਅੱਲਾ ਮਾਫੀ ਦੇਵੇ। ਨਹੀਂ ਬਿਲਕੁਲ ਨਹੀਂ ਭਾਜੀ ਮੈਂ ਭਾਜੀ ਕਿੰਨੇ ਕੁ ਘੰਟੇ ਲੱਗਣਗੇ ਇੰਜ ਦੇ ਡੋਲੇ ਬਣਾਉਣ ਵਾਸਤੇ ਭਾਜੀ? ਗੁੱਸਾ ਨਾ ਕਰਨਾ ਭਾਜੀ ਮੈਨੂੰ ਭਾਜੀ ਮੈਨੂੰ ਦੱਸਣਾ ਜ਼ਰਾ। ਉੱਥੋਂ ਡੰਡੇ ਲਿਆਓ ਨਹੀਂ ਭਾਜੀ ਮੈਂ ਕਿਹਾ ਡੰਡੇ ਫੜੋ ਹੁਣੇ ਕਰ ਦਿੰਨੇ ਆ। ਇਦਾਂ ਦਾ ਅਗਰ ਜਿਸਮ ਬਣਾਉਣਾ ਤੂੰ ਮਖੀਲ ਲੜਾ ਆਪਣੇ ਪਿੰਡੇ ਤੇ ਖੁਸ਼ ਹਾਂ ਜਿਸ ਤਰ੍ਹਾਂ ਦਾ। ਤੇ ਭਾਜੀ ਮੈਨੂੰ ਇਹ ਗੱਲ ਦੱਸਣਾ ਤੁਸੀਂ ਕਿ ਹੁਣ ਤੁਹਾਡਾ ਨੈਕਸਟ ਪਲਾਨ ਕੀ ਆ ਉਹ ਜਿਹੜਾ ਕੈਨੇਡਾ ਕੱਪ ਹੁੰਦਾ ਵਾ ਜਾਂ ਯੂਕੇ ਕੱਪ ਹੁੰਦਾ ਉਹ 'ਚ ਤੁਸੀਂ ਜਾਓਗੇ ਕਿ ਹਲੇ ਕੋਈ ਹੈ ਥੋੜਾ ਸਟੇ ਉਹਦੇ ਵਿੱਚ? ਟ੍ਰੇਨਿੰਗ ਜਿਹੜੀ ਉਹ ਕਰਨੇ ਆ ਬਾਕੀ ਲਾਕਡਾਊਨ ਆ ਤਕਰੀਬਨ ਸਾਲ ਤੋਂ ਉੱਤੇ ਹੀ ਹੋ ਗਿਆ ਤੇ ਇਹਦੀ ਵਜ੍ਹਾ ਤੋਂ ਨਾ ਬਾਹਰ ਆਊਟ ਆਫ ਕੰਟਰੀ ਜਿੰਨੇ ਵੀ ਆ ਉਹ ਕਾਫੀ ਮੁਤਾਸਰ ਆ ਇਹਦੇ ਤੋਂ ਤੇ ਕੋਈ ਵਰਲਡ ਕੱਪ ਨਹੀਂ ਹੋਣਾ ਨਾ ਉੱਥੇ ਸੀਜ਼ਨ ਹੋਣਾ ਤੇ ਅੱਛਾ ਤੇ ਭਾਜੀ ਪੱਟੀ ਸ਼ਟੀ ਕਾਹਤੋਂ ਕਰਦੇ ਹੁੰਦੇ? ਪੱਟੀਆਂ ਇੰਜਰੀ ਹੋ ਜਾਂਦੀ ਨਾ ਖੇਲਦੇ ਆ ਤੇ ਉਹਦੀ ਵਜ੍ਹਾ ਤੇ ਪੱਟੀ ਕਰੀਦੀ ਆ ਬਾਕੀ ਸ਼ੋਅ ਕੋਈ ਨਹੀਂ ਆ। ਤੇ ਭਾਜੀ ਤੁਸੀਂ ਮੈਨੂੰ ਦੱਸਣਾ ਵਾ ਯਾਰ ਤੂੰ ਤੇ ਬਣਿਆ ਨਹੀਂ ਬੜੀ ਪਾਰਟੀ ਜੀ ਪਾਈ ਆ। ਆਪ ਬਣਿਆ ਵਾ ਆਪ ਹੀ ਬਣਾਉਂਦਾ ਬਨਾਨਾ ਨਾ ਅੱਛਾ ਤੇ ਫਿਰ ਇਦਾਂ ਦੀ ਜਿੱਦਾਂ ਹੀ ਓਵਰਲਾਕ ਆ ਕਬੱਡੀ ਪਲੇਅਰ ਦਾ ਹੈ ਨਾਜ਼ਰੀਨ। ਹੋਰ ਗੱਲਾਂ ਦੀ ਗੱਲਾਂ ਜਿਹੜੀ ਪਿੰਡ ਥਾਂ ਦੀ ਲਾਈਫ ਹੁੰਦੀ ਨਾ ਉੱਥੇ ਦੇ ਜਿਹੜੇ ਲੋਕ ਹੁੰਦੇ ਨੇ ਬੜੇ ਸੈਂਸਿਟੇਬਲ ਬੜੇ ਸ਼ਰਮੀਲੇ ਬੜੇ ਨਾ ਸੰਸਕਾਰੀ ਜਾਣੀ ਕਿ ਇਖਲਾਕ ਵਾਲੇ ਹੁੰਦੇ। ਦੇਖੋ ਨਾ ਬਿੰਜਾਮੀਨ ਭਾਈ ਮਾਸ਼ਾਅੱਲਾ ਉਹ ਹਲਕਾ ਹਲਕਾ ਸ਼ਰਮਾ ਵੀ ਰਿਹਾ ਹਲਕਾ ਹਲਕਾ ਭਾਜੀ ਵੀ ਹਲਕਾ ਹਲਕਾ ਸ਼ਰਮਾ ਰਹੇ ਤੇ ਇੱਧਰ ਦੇਖ ਲਓ ਸਾਡਾ ਖੋਤੇ ਵਰਗਾ ਪਿੰਡਰ ਨਹੀਂ ਭਾਜੀ ਉਹਨੇ ਖੋਤਾ ਗਿਆ ਮੈਂ ਨਹੀਂ ਤੈਨੂੰ ਹੀ ਗਿਆ ਵਾ। ਬਹੁਤ ਬਹੁਤ ਤੁਹਾਡੀ ਮੁਹੱਬਤਾਂ ਸ਼ੁਕਰੀਆ ਲੇਕਿਨ ਤੁਸੀਂ ਮੈਨੂੰ ਇੱਕ ਦੋ ਮੁੰਡੇ ਦੇਣੇ ਆ ਜਿਹੜੇ ਨਾ ਇਹ ਭਾਈ ਨਿਯੁਕਤਾਂ ਕਰਨ। ਨਹੀਂ ਭਾਜੀ ਇਹ ਮੁੰਡੇ ਦੇ ਦਾਂਗੇ ਚੱਲ ਕਿੱਥੇ ਆ ਗੁੱਜਰ ਰਿਆ ਹਾਂ ਗੁੱਜਰ ਇੱਧਰ ਜੱਟ ਤੇ ਉਧਰ ਗੁੱਜਰ ਲੱਗ ਪਤਾ ਜਾਏਗਾ ਮਿਰਜ਼ਿਆ ਯਾਰਾ ਮੇਰਾ ਭਾਈ ਬਹੁਤ ਅੱਛਾ ਵਾ ਅੱਲਾ ਪਾਕ ਇਹਨਾਂ ਨੂੰ ਇੱਜ਼ਤੋਂ ਕਾਮਰਾਨੀ ਦੇਵੇ ਜਿੰਨੇ ਵੀ ਕਬੱਡੀ ਦੇ ਪਲੇਅਰ ਆ ਕਬੱਡੀ ਖੇਡਦੇ ਆ ਅੱਲਾ ਪਾਕ ਸੱਟ ਪੇੜ ਤੋਂ ਬਚਾਏ ਅੱਲਾ ਪਾਕ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਮੇਰੀਆਂ ਸਾਰੇ ਭਰਾਵਾਂ ਵਾਸਤੇ ਦੁਆਵਾਂ ਵਾ ਜਿਹੜੇ ਸਾਡੇ ਵਾਸਤੇ ਵਿਚਾਰੇ ਆਪਣੀ ਮਿਹਨਤ ਇਸ ਟਾਈਮ ਨਾਜ਼ਰੀਨ ਯਕੀਨ ਮੰਨੋ ਅਖਾੜੇ 'ਚ ਖੇਲਣ ਸੀ ਬਾਰਿਸ਼ ਹੋਈ ਬਾਰਿਸ਼ ਯਕਦਮ ਮੂਸਲਾਧਾਰ ਹੋਣ ਲੱਗੀ ਭਾਈ ਬਿੰਜਾਮੀਨ ਕਹਿੰਦੇ ਯਾਰ ਅੰਦਰ ਬਹਿ ਕੇ ਸ਼ੋਅ ਕਰਦੇ ਤੇ ਅਸੀਂ ਅੰਦਰ ਆ ਗਏ ਹੁਣ। ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰਿਆਂ ਦਾ ਲਵ ਯੂ ਇਹਨਾਂ ਨੂੰ ਇਹ ਆਬਾਦ ਰਹਿਣ ਸ਼ਾਦ ਰਹਿਣ ਤੇ ਪਾਕਿਸਤਾਨ ਦਾ ਨਾਮ ਰੋਸ਼ਨ ਕਰਦੇ ਰਹਿਣ। ਇਹ ਤੁਸੀਂ ਵੀ ਪਾਕਿਸਤਾਨ ਦਾ ਨਾਮ ਰੋਸ਼ਨ ਕਰੋਗੇ? ਬੇਸ਼ੱਕ ਜੀ ਅੱਲਾ ਦੇ ਫਜ਼ਲ ਕਰਮ ਨਾਲ ਤੁਹਾਨੂੰ ਕੋਈ ਸ਼ੱਕ ਹੈ ਜੀ? ਕਿਉਂ ਜੀ ਆਵਾਜ਼ ਹੀ ਨਹੀਂ ਭਲਵਾਨ ਵਾਲੀ ਉਹ ਮਾਸ਼ਾਅੱਲਾ ਬੋਲਦੇ ਆ ਨਾ। ਅੱਛਾ ਤੁਹਾਡੇ ਚੋਂ ਲੰਡੇ ਚੋਂ ਕੌਣ ਆਇਆ ਵਾ? ਫੈਸਲਾਬਾਦ ਦੀ ਬੋ ਆ ਰਹੀ ਹੈ ਥੋੜੀ ਜੀ।
ਨਹੀਂ ਭਾਜੀ ਤੁਸੀਂ ਸਰਦਾਈ ਜਾਲੀ ਪੀਤੀ ਲੱਗਦਾ ਨਹੀਂ ਇਹ ਗੱਲ ਗਲਤ ਆ। ਭਾਜੀ ਲੰਡੇ ਦੀ ਵੀ ਗੱਲ ਗਲਤ ਹੈ। ਇੱਧਰੋਂ ਆਹੀ ਸ਼ੱਕ ਹੈ ਜੀ, ਆਹੀ ਕਰਨਾ ਸੀ ਜੇ ਨਿਕਲ ਆਇਆ, ਆਹੀ ਸ਼ੱਕ ਹੈ ਜਨਾਬ। ਅੱਛਾ ਭਾਜੀ ਇਹ ਵੀ ਕਬੱਡੀ ਖੇਡਦਾ ਕਿ ਬੰਦਾ ਏਦਾਂ ਹੀ ਬਸ ਹਸਾਉਂਦਾ ਕਿ ਤੁਹਾਨੂੰ? ਨਹੀਂ ਇੱਕ ਰੇਡਰ ਆ ਖੇਲਦਾ। ਇਹ ਰੇਡਰ ਸਿਰ ਕੰਮ ਤੋਂ ਭੱਜਦਾ ਹੋਣਾ? ਨਹੀਂ ਵਧੀਆ ਰੇਡਰ। ਕੀ ਮਤਲਬ ਇਹ ਚੋਰ ਹੋਣਾ ਤਾਂ ਭੱਜਦਾ ਹੋਣਾ? ਨਹੀਂ ਆਖਰਕਾਰ ਲੁੱਡੋ ਵੀ ਖੇਲ ਖੂਲ ਲਈਦੀ ਹੈ। ਅੱਛਾ ਹਾਂਜੀ ਐਦਾਂ ਦੇ ਬੰਦੇ ਨੂੰ ਕਾਣਾ ਹੀ ਨਹੀਂ ਆਉਂਦਾ। ਇਹ ਡਾਕਟਰ ਸਾਹਿਬ ਕੋ ਗਿਆ ਜੀ, ਕਹਿੰਦਾ ਕੋਈ ਗੇਮ ਇਦਾਂ ਮੈਂ ਹਲਕਾ ਫੁਲਕਾ ਵਾ। ਉਹਨਾਂ ਨੇ ਕਿਹਾ ਜਾ ਕੇ ਐਕਸਰਸਾਈਜ਼ ਕਰਿਆ ਕਰ। 5 ਦਿਨਾਂ ਬਾਅਦ ਫਿਰ ਗਿਆ। ਉਹਨਾਂ ਨੇ ਪੁੱਛਿਆ ਵੀ ਹਾਂ ਸੱਜਣਾ ਮੇਰਾ ਜਿਸਮ ਨਹੀਂ ਘੱਟ ਹੋਇਆ? ਡਾਕਟਰ ਸਾਹਿਬ ਨੂੰ ਕਹਿੰਦਾ ਮੇਰਾ ਜਿਸਮ ਨਹੀਂ ਘੱਟ ਹੋਇਆ। ਉਹਨੇ ਕਿਹਾ ਸੱਜਣਾ ਤੂੰ ਗੇਮ ਕਿਹੜੀ ਖੇਲਦਾ ਰਿਹਾ? ਕਹਿੰਦਾ ਚਿੜੀ ਉੱਡਿਆ, ਕਾਂ ਉੱਡਿਆ। ਅੱਛਾ ਜੀ ਆਪਣੇ ਭਾਈ ਨਾ ਘਰੋਂ ਨਿਕਲ ਜਾਂਦੇ ਬਾਹਰ ਆਪਣੇ ਵਾਲਦ ਸਾਹਿਬ ਦੇ ਨਾਲ ਤੇ ਨਾ ਬਾਜ਼ਾਰ ਵਿੱਚ ਜਾਂਦੇ ਤੇ ਅੱਛਾ ਨਾਜ਼ਰੀਨ ਤੁਸੀਂ ਗੌਰ ਕਰਨਾ ਜਦੋਂ ਚੌਥੀ ਕਲਾਸ ਚ ਹੁੰਦੇ ਨਾ ਬੱਚੇ ਸਬਕ ਸਮਝ ਆਉਂਦੇ ਨੇ ਉਸਤਾਦ ਜੀ ਉਹਨਾਂ ਫਿਰ ਮੈਂ ਨਾ ਉਹ ਤਾਂ ਕਰਦੀ ਆਈ ਬੰਦਾ ਜੁਗਤ ਨਹੀਂ ਮਾਰ ਰਿਹਾ ਉਸਤਾਦ ਜੀ ਫਿਰ ਮੈਂ ਨਾ ਭੁੱਲ ਗਿਆ ਵਿੱਚ ਫਿਰ ਮੇਰਾ ਹੋ ਗਿਆ ਉਸਤਾਦ ਜੀ। ਭਾਜੀ ਇਹਨੂੰ ਪਰੇ ਕਰਨਾ ਨਹੀਂ ਇਹਦੇ ਹਿੱਸੇ ਦੀਆਂ ਮੱਖੀਆਂ ਮੇਰੇ ਤੇ ਬੈਠਣੀਆਂ। ਅੱਛਾ ਜੀ ਗੱਲ ਆਪਾਂ ਉਧਰ ਲੈ ਕੇ ਆਉਂਦੇ ਆ ਜੀ ਤੁਸੀਂ ਭਾਜੀ ਬਿਲਕੁਲ ਸਲੋ ਜੁਗਤ ਕਰਦੇ ਆ। ਆਖਰੀ ਰਹਿੰਦੀ ਹੈ ਮੇਰੀ ਇੱਕ। ਨਹੀਂ ਭਾਈ ਤੁਸੀਂ ਕਿੰਨੀ ਕਰੋ ਅੱਲਾ ਰਹਿਮ ਕਰੇ। ਊਂਠ ਦੇ ਪੈਰ ਵਰਗਾ ਮੂੰਹ ਆ ਤੇਰਾ। ਵੇਖੋ ਜੀ ਬਿੱਲੀ ਦੇ ਹੱਥ 'ਚ ਘੜੀ ਲਾਈ ਹੁੰਦੀ ਹੈ। ਬਾਬਾ ਜੀ ਘਰੋਂ ਆਪਣੇ ਨਾ ਵਾਲਦ ਸਾਹਿਬ ਦੇ ਨਾਲ ਬਾਹਰ ਨਿਕਲ ਜਾਂਦੇ ਬਾਜ਼ਾਰ ਵਿੱਚ। ਜੇ ਥੋੜਾ ਜਿਹਾ ਅਗਲੇ ਬੰਦੇ ਜਾਂਦੇ ਅਗਲੇ ਬੰਦੇ ਦੇ ਦਵਾਣੇ ਵੇਖਦੇ ਬਹੁਤ ਵੱਡੇ ਕਹਿੰਦਾ ਪਾਪਾ ਜੀ ਦਵਾਣੇ। ਉਹਨੇ ਕਿਹਾ ਪੁੱਤੇ ਵੀ ਕਿ ਦਵਾਣੇ? ਕਰਾਚੀਆਂ ਵੱਡੇ ਦਵਾਣੇ ਲਿਆਵਾਂਗੇ। ਥੋੜਾ ਜਿਹਾ ਅੱਗੇ ਜਾਂਦੇ ਪਾਪਾ ਜੀ ਨੂੰ ਟਰਗੂ ਦਿੰਦੇ ਨੂੰ ਕਿਸੇ ਤਰੀਕੇ ਨਾਲ। ਫਿਰ ਅੱਗੇ ਥੋੜਾ ਜਾਂਦਾ ਥੋੜਾ ਜਿਹਾ ਅੰਬ ਵੇਖ ਜਾਂਦੇ। ਕਹਿੰਦਾ ਪਾਪਾ ਜੀ ਅੰਬ। ਕਹਿੰਦਾ ਪੁੱਤੇ ਵੀ ਕੋਈ ਅੰਬ ਆ? ਕਰਾਚੀਆਂ ਵੱਡੇ ਅੰਬ ਲਿਆਵਾਂਗੇ। ਆਖਿਰਕਾਰ ਬੱਚਾ ਮਜੂਸ ਹੋਇਆ। ਬੱਚਾ ਸੀ ਛੋਟਾ ਸੀ। ਘਰ ਵਾਪਸ ਆਇਆ ਜਦੋਂ ਅੰਮੀ ਉਹਦੀ ਮਿਲੀ ਬਾਪ ਜਾਨ ਥੋੜਾ ਜਿਹਾ ਬਾਜ਼ਾਰ ਦੇ ਵਿੱਚ ਖੜੇ ਹੋ ਗਏ ਤੇ ਕਰ ਗਿਆ ਤੇ ਅੰਮੀ ਕੋਈ ਅੰਮੀ ਪੁੱਛਦੀ ਵੇ ਤੇਰਾ ਅੱਬੂ ਕਿੱਥੇ ਆ? ਕਹਿੰਦਾ ਇਹ ਵੀ ਕੋਈ ਅੱਬੂ ਆ, ਕਰਾਚੀਆਂ ਵੱਡੇ ਅੱਬੂ ਲੈ ਕੇ ਆਵਾ। ਅੱਛਾ ਭਾਜੀ ਕੋਈ ਹੋਰ ਸਾਨੂੰ ਕੋਈ ਮੁੰਡਾ ਜੁਗਤ ਵਾਲਾ ਇਹਨੇ ਤਾਂ ਮਾਸ਼ਾਅੱਲਾ ਸਾਨੂੰ ਲਟਾਤਾ ਬੜਾ ਮਜ਼ਾ ਆਇਆ ਉਹਦੇ ਐਂਡਲ ਜੁਗਤ ਦਾ ਨਾ। ਅੱਛਾ ਆਪਾਂ ਨਾ ਹੁਣ ਭਲਾ ਕੀ ਕਰਨਾ ਵਾ? ਹੁਣ ਕਰਾਚੀ ਜਾਣਾ ਵਾ। ਵੱਡੇ ਭੁੱਲਵਾਂਗੇ ਹਨਾ ਭਾਜੀ। ਤੁਸੀਂ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਚੈਨਲ ਹੈ ਨਾ ਸਜਾਦ ਜਨੀ ਆਫੀਸ਼ੀਅਲ, ਇਹ ਸ਼ੁਕਰ ਅਲਹਮਦੁਲਿਲਾ ਇੰਡੀਆ ਪੰਜਾਬ ਦੇ ਵਿੱਚ ਬਹੁਤ ਦੇਖਿਆ ਜਾਂਦਾ। ਉੱਥੇ ਦੇ ਜਿਹੜੇ ਕਬੱਡੀ ਦੇ ਪਲੇਅਰ ਆ ਉੱਥੇ ਦੇ ਲੋਕ ਜਿਹੜੇ ਸਾਨੂੰ ਮੈਸੇਜ ਕਰਕੇ ਕਹਿੰਦੇ ਹੁੰਦੇ ਯਾਰ ਕਿ ਕਬੱਡੀ ਟੀਮ ਦੇ ਪਲੇਅਰਾਂ ਦਾ ਵੀ ਇੰਟਰਵਿਊ ਕਰਿਆ ਕਰੋ। ਤਾਂ ਕਰਕੇ ਮੈਂ ਹੁਣ ਇਸ ਤੋਂ ਬਾਅਦ ਭਾਈ ਸਜਾਦ ਕੋ ਜਾਣਾ ਇਨਸ਼ਾਅੱਲਾ, ਫਿਰ ਮੁਸ਼ਰਫ ਜਨੀਵਾ ਸਾਹਿਬ ਕੋ ਜਾਵਾਂਗੇ। ਤੁਸੀਂ ਭਾਜੀ ਕੋਈ ਇੰਡੀਆ ਪੰਜਾਬ ਦੇ ਜਿਹੜੇ ਪਲੇਅਰ ਆ ਜਾਂ ਇੰਡੀਆ ਦੀ ਆਡੀਅנס ਆ ਪੰਜਾਬ ਦੀ ਸਪੈਸ਼ਲੀ ਉਹਨਾਂ ਨੂੰ ਕੋਈ ਮੈਸੇਜ ਕੋਈ ਪੈਗਾਮ ਤੁਹਾਡੇ ਵਾਸਤੇ ਉੱਥੋਂ ਬਹੁਤ ਪਿਆਰ ਆ, ਮੈਂ ਉਹਨਾਂ ਦੇ ਮੈਸੇਜ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਮੈਸੇਜ ਇਹ ਹੀ ਆ ਉਹਨਾਂ ਨੂੰ ਮੇਰਾ ਕਿ ਇੱਦਾਂ ਹੀ ਪਿਆਰ ਕਰਦੇ ਰਹਿਣ ਤੇ ਤੁਸੀਂ ਵੀ ਵੈਸੇ ਉਹਨਾਂ ਨੂੰ ਖੁਸ਼ਹਾਲ ਕਰਦੇ ਜੇ। ਤੇ ਬਹੁਤ ਅੱਛੀ ਗੱਲ ਆ ਜਿਹੜੀ ਤੁਸੀਂ ਵੀਡੀਓ ਬਣਾਉਂਦੇ ਜੇ, ਜਾਂਦੇ ਜੇ ਹਰ ਪਲੇਅਰ ਕੋਲ ਜਾਂਦੇ ਜੇ, ਜੇ ਕੋਈ ਟੈਲੈਂਟ ਆ ਉਹਦੇ ਕੋਲ ਜਾਂਦੇ ਜੇ ਤੇ ਬਹੁਤ ਵਧੀਆ ਕੰਮ ਆ। ਤੇ ਇੱਦਾਂ ਹੀ ਉਹ ਪਿਆਰ ਕਰਦੇ ਰਹਿਣ ਉਹਨਾਂ ਨੂੰ ਇਹੀ ਮੈਸੇਜ ਆ। ਬਹੁਤ ਲਵ ਯੂ ਸਾਡੇ ਵੱਲੋਂ ਬਈ। ਪਤਾ ਕੀ ਗੱਲ ਭਾਜੀ ਅਸੀਂ ਤਾਂ 10-15 ਮਿੰਟ ਬੋਲੇ ਆ, ਲੋਕ ਹੱਸ ਖੇਡ ਲਏ ਆ, ਘਰਾਂ ਨੂੰ ਚਲੇ ਗਏ। ਤੁਹਾਡਾ ਜਿਹੜਾ ਮੇਨ ਕੰਮ ਨਾ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਆਪਣੀ, ਵੱਡੀ ਗੱਲ ਕਿ ਤੁਸੀਂ ਪੱਲਿਓਂ ਖਾ ਕੇ ਭਲਵਾਨ ਬਣਦੇ ਹੋ। ਭਾਜੀ ਇਹ ਵੀ ਤੁਸੀਂ ਵੀ ਭਲਵਾਨ ਹੋ ਮਾਸ਼ਾਅੱਲਾ ਭਾਜੀ। ਬੰਦਾ ਚੁੱਕ ਲੈਂਦੇ ਹੋ? ਇਹ ਮੈਨੂੰ ਚਾਲ ਤੇ ਲੱਗ ਗਏ ਬਸ ਮੈਨੂੰ ਚੌਂਕ ਤੇ ਲਾ ਯਾਰ। 90 ਰੁਪਈਆ ਤੈਨੂੰ ਚੌਂਕ 'ਚ ਕਿ ਚਲਾ 90 ਰੁਪਈਆ 'ਚ ਕਹਿੰਦਾ ਮੈਂ ਚੌਂਕ 'ਚ ਲਾਇਆ। ਇਹ ਜਿਹੜਾ ਮੁੰਡਾ ਵਾ ਨਾਲ ਭਾਈ ਸੁਮਾਨ ਆ ਮਾਸ਼ਾਅੱਲਾ ਵੀ ਮੈਂ ਦੇਖਿਆ ਟਿਕਟੌਕ ਤੇ ਇੱਕ ਹੱਥ ਨਾਲ ਡੈਂਟ ਲਾਉਣ ਡਿਆ ਹੁੰਦਾ ਟਾਇਰ ਪਿੱਛੇ ਲੈ ਕੇ। ਇਹ ਤੁਹਾਡੇ ਭਾਜੀ ਐਕਸਰਸਾਈਜ਼ ਦੇ ਵਿੱਚ ਸ਼ਾਮਿਲ ਆ ਕਿ ਵੈਸੇ ਹੀ ਟਿਕਟੌਕ ਬਣਾਉਣ ਵਾਸਤੇ ਟਾਇਰ ਟੂਰ 'ਚ ਰੱਖੇ ਆ? ਨਹੀਂ ਐਕਸਰਸਾਈਜ਼ ਕਰਦਾ ਖੁਦ ਤੇ ਨਹੀਂ ਬਣਾਉਂਦਾ। ਵੈਸੇ ਐਕਸਰਸਾਈਜ਼ ਦੀ ਵੀਡੀਓ ਅਪਲੋਡ ਕਰਨੀ ਹੁੰਦੀ ਇਹਨੇ। ਬਹੁਤ ਅੱਛਾ ਲੱਗਦਾ ਮੈਨੂੰ ਵੇਖ ਕੇ ਵੀਡੀਓ ਟਿਕਟੌਕ ਤੇ ਵੀ, YouTube ਤੇ, Facebook ਤੇ। ਬਾਕੀ ਸਾਡਾ ਜਿਹੜੀ ਫੀਲਡ ਆ ਇਹੀ ਆ ਫੀਲਡ ਕਬੱਡੀ ਭਾਜੀ। ਕਬੱਡੀ ਬਹੁਤ ਤੇ ਅਸੀਂ ਸਾਡੀ ਤੇ ਕੋਸ਼ਿਸ਼ ਹੈ ਇਹਨੂੰ ਪ੍ਰਮੋਟ ਕਰਨਾ ਜਿੱਥੋਂ ਤੱਕ ਹੋ ਸਕੇ। ਸਾਡੀ ਵੀ ਕੋਸ਼ਿਸ਼ ਆ ਭਾਜੀ ਕਿ ਕਬੱਡੀ, ਮੈਂ ਖੁਦ ਕਬੱਡੀ ਖੇਡੀ 3 ਸਾਲ। ਤੂੰ ਬਿਮਾਰੀਆਂ ਨਾਲ ਬੋਲਣ ਲੜਿਆ ਵਾਲਾ ਬੋਲ ਯਾਰ ਕੋਈ। ਲੱਭੇ ਦੀ ਨਾ ਜੀਮ ਵਰਗਾ ਮੂੰਹ ਤੇਰਾ। ਪਿਛਲੇ ਸਾਲ ਨਾ ਸਾਡਾ ਕੱਟਾ ਗਵਾ ਗਿਆ। ਪਿਛਲੇ ਸਾਲ ਜਦੋਂ ਆਇਆ ਤਾਂ ਮੈਂ ਬੜਾ ਖੁਸ਼ ਹੋਇਆ। ਮੈਂ ਕਿਹਾ ਘਰੇ ਆ ਗਿਆ। ਕਹਿੰਦਾ ਪਿਛਲੇ ਸਾਲ ਸਾਡਾ ਕੱਟਾ ਗਵਾਚ ਗਿਆ ਜਦੋਂ ਫੈਸਲ ਰਾਮੇ ਸਾਹਿਬ ਆਏ ਮੈਂ ਖੁਸ਼ ਹੋਇਆ ਲੱਗਦਾ ਕੱਟਾ ਵਾਪਸ ਆ ਗਿਆ। ਵੱਡਾ ਹੋ ਗਿਆ। ਅੱਛਾ ਤੇ ਭਾਜੀ ਤੁਸੀਂ ਮੈਨੂੰ ਇਹ ਦੱਸਣਾ ਵਾ ਯਾਰ ਮੇਰਾ ਨਾ ਯਾਰ ਉਹ ਸਾਡੇ ਵੀਰ ਆ ਸਾਡੇ ਭਰਾ ਵਾ ਭਾਜੀ। ਤੇ ਅੱਛਾ ਬਿੰਜਾਮਿਨ ਭਾਈ ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਯਾਰ ਤੁਸੀਂ ਕਿਹੜੇ ਮੁਲਕ 'ਚ ਕਰਦੇ ਯਾਰ? ਉਸਮਾਨ ਭਾਈ ਸੌਰੀ ਯਾਰ ਮਾਜ਼ਰਤ, ਮੈਂ ਉਹਨਾਂ ਦੇ ਕਰਾਂਗਾ ਇੰਟਰਵਿਊ। ਅੱਛਾ ਬਿੰਜਾਮਿਨ ਭਾਈ ਤੁਸੀਂ ਇਹ ਦੱਸੋ ਕਿ ਕਿਹੜੇ ਮੁਲਕ ਤੁਸੀਂ ਫਿਲਹਾਲ ਕਬੱਡੀ ਖੇਡਣ ਗਏ ਆ? ਮੈਂ ਫਿਲਹਾਲ ਨਹੀਂ ਆਊਟ ਕੰਟਰੀ ਨਹੀਂ ਆ ਗਿਆ, ਇੱਥੇ ਖੇਲਿਆ ਇੰਡੀਆ ਨਾਲ ਖੇਲੇ 2019 ਚ। ਮਾਸ਼ਾਅੱਲਾ ਤੁਸੀਂ ਬਹੁਤ ਅੱਛਾ ਖੇਲੇ। ਨਹੀਂ 19 ਚ
ਮੈਂ ਹੀ ਕਿਹਾ ਮਾਸ਼ਾਅੱਲਾ ਬਹੁਤ ਅੱਛਾ ਨਹੀਂ ਉਹ ਤੈਨੂੰ ਨਹੀਂ ਪਤਾ ਉਸ ਮੈਚ ਮੈਂ 19 ਚ ਕੋਵੇਂ ਸੀਗਾ ਮੈਂ ਇੱਥੇ ਹੀ ਸੀਗਾ ਮਤਲਬ ਹੁਣ ਦੀ ਪਤਾਸ਼ਾ ਮੇਰੀ 19 ਦੇ ਵਿੱਚ ਤੁਸੀਂ ਜਦੋਂ ਰੇਡਾਂ ਪਾਈਆਂ ਭਾਜੀ ਤੇ ਤੁਹਾਨੂੰ ਮੇਰੇ ਖਿਆਲ ਮੈਨ ਆਫ ਮੈਚ ਵੀ ਮਿਲਿਆ ਸੀਗਾ ਉਹ 20 ਚ ਪਾਈਆਂ ਸੀ ਤੇ 19 ਚ ਮਤਲਬ ਰਿਆਸਤ ਕਰਨੇ ਭਾਜੀ ਇਹਨੇ 19 ਚ ਵੇਖਿਆ ਸੀ ਤੁਸੀਂ ਪਾਈਆਂ 20 ਚ ਹੋਣੀਆਂ ਮੈਂ ਇੱਕ ਸਾਲ ਪਿੱਛੇ ਆ ਨਾ 19 ਚ ਪਹਿਲਾਂ ਪਾਈਆਂ ਸੀਗੀਆਂ ਉਹ ਸਾਹੀਵਾਲ ਹੋਇਆ ਸੀ ਮੈਚ ਇੰਡੀਆ ਨਾਲ ਆਹਾ ਮੇਰਾ ਯਾਰ ਬੜਾ ਸ਼ਰੀਵੀਲਾ ਵਾ ਭਾਜੀ ਸੌਰੀ ਮਾਜ਼ਰਤ ਪਹਿਲੇ ਜਿਹੜਾ ਸਿਰਫ ਸ਼ੁਗਲ ਕੀਤਾ ਸੀਗਾ ਤੁਹਾਡਾ ਦਿਲ ਕਰਦਾ ਕਿ ਤੁਸੀਂ ਕਿਤੇ ਕੈਨੇਡਾ ਜਾਂ ਅਮਰੀਕਾ ਜਾਂ ਯੂਕੇ ਉੱਥੇ ਕਬੱਡੀ ਖੇਡਣ ਜਾਓ ਹਾਂਜੀ, ਆਹ ਤੇ ਜਾਓ। ਇਨਸ਼ਾਅੱਲਾ। ਅੱਛਾ ਭਾਜੀ ਮੇਰੀ ਸੱਚੀ ਮੁੱਚੀ ਬੜੀ ਖੁਸ਼ਕਿਸਮਤੀ ਕਿ ਭਾਜੀ ਦੇ ਨਾਲ ਖਲੋਤਾ ਤੂੰ ਬਾਹਰ ਜਾਣਾ ਵਾ ਜਾਵਾਂਗੇ ਚੱਲ ਮੇਰਾ ਪੁੱਤਰ ਚੱਲ ਅੱਛਾ ਉਸਮਾਨ ਭਾਈ ਤੁਹਾਨੂੰ ਕਿੰਨੀ ਦੇਰ ਹੋ ਗਈ ਕ੍ਰਿਕਟ ਕਬੱਡੀ ਖੇਡਦੇ ਆ 1 ਸਾਲ ਹੋ ਗਿਆ। ਤੇ ਤੁਹਾਡੀ ਉਮਰ ਕਿੰਨੀ ਹੈ 20 ਸਾਲ। ਘਰ ਦੱਸ ਕੇ ਉਹਨਾਂ ਗਰਾਊਂਡ 'ਚ ਕਿ ਨਹੀਂ ਅੱਛਾ ਮਲਕ ਬਿਨਜਾਮੀਨ ਬਾਈ ਇਹ ਮੇਰੇ ਵੀਰ ਆ ਜੈਨੂਨ ਗੱਲ ਆ ਤੇ ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਤੁਹਾਨੂੰ ਕਿਹਦਾ ਲੱਗਦਾ ਵਾ ਕਿ ਜਦੋਂ ਤੁਸੀਂ ਕਿਸੇ ਹੋਰ ਸ਼ਹਿਰ ਜਾ ਕੇ ਤੁਹਾਨੂੰ ਕੋਈ ਬੰਦਾ ਕਹਿੰਦਾ ਯਾਰ ਜਾਂ ਕਿਸੇ ਹੋਰ ਮੁਲਕ ਦਾ ਬੰਦਾ ਤੁਹਾਨੂੰ ਕਹਿੰਦਾ ਕਿ ਯਾਰ ਮਾਸ਼ਾਅੱਲਾ ਬਹੁਤ ਅੱਛੇ ਤੁਸੀਂ ਪਾਕਿਸਤਾਨ ਦਾ ਨਾਮ ਰੋਸ਼ਨ ਕਰਦੇ ਕਿ ਤੁਹਾਨੂੰ ਅਦਰ ਕੰਟਰੀ ਤੋਂ ਕੋਈ ਬੰਦਾ ਕਹਿੰਦਾ ਮੈਸੇਜ ਆਉਂਦਾ ਹੀ ਹੋਣਾ ਤੁਹਾਨੂੰ ਜਾਂ ਕੋਈ ਫੋਨ ਫਾਨ ਕਿਹਦਾ ਫੀਲ ਕਰਦੇ ਕਿ ਯਾਰ ਵਾਕਈ ਇਦਾਂ ਹੋਣਾ ਚਾਹੀਦਾ ਹਾਂ ਹੁੰਦਾ ਉਹਨਾਂ ਦਾ ਬਹੁਤ ਪਿਆਰ ਆ ਬਾਕੀ ਆਪਣੀ ਮਿਹਨਤ ਤੇ ਸਟਰਗਲ ਤੇ ਜਿਹੜੀ ਕੀਤੀ ਆ ਉਹ ਤੇ ਮਾਣ ਹੁੰਦਾ ਹਾਂਜੀ। ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਵੀ ਜਾ ਕੇ ਆਊਟ ਕੰਟਰੀ ਜਾਂਦੇ ਜਾਂ ਆਊਟ ਸਿਟੀ ਜਾਂਦੇ ਆ ਤੇ ਉਹ ਮਿਲਦੇ ਆ ਬਹੁਤ ਅੱਛਾ ਫੀਲ ਹੁੰਦਾ ਆਪਣੀ ਮਿਹਨਤ ਤੇ ਹੁੰਦਾ ਸਾਰਾ ਜਿਹੜੀ ਸਟਰਗਲ ਕੀਤੀ ਉਹਦੇ ਤੇ ਹੀ ਤੇ ਬਾਕੀ ਅਸੀਂ ਤੇ ਇਹੀ ਕਵਾਂਗੇ ਜਿਹੜੀ ਵੀ ਫੀਲਡ 'ਚ ਆ ਮਿਹਨਤ ਕਰਨੀ ਚਾਹੀਦੀ ਇਨਸਾਨ ਨੂੰ ਨਾਜ਼ਰੀਨ ਨਾਲੇ ਨਾ ਇੱਕ ਕਿਸੇ ਸਿਆਣੇ ਦਾ ਕਾਲ ਹੈ ਕਿ ਜਿਸ ਮੁਲਕ ਤੇ ਗਰਾਊਂਡ ਆਬਾਦ ਹੋਣਗੇ ਨਾ ਉਹਦੇ ਹਸਪਤਾਲ ਜਿਹੜੇ ਨੇ ਵੀਰਾਨ ਹੋਣਗੇ ਤਾਂ ਕਿ ਤੁਹਾਨੂੰ ਲੋਕਾਂ ਨੂੰ ਚਾਹੀਦਾ ਆਪਣੇ ਯੰਗਸਟਰ ਵਾ ਯੂਥ ਵਾ ਜਿਹੜੇ ਨੰਨੇ ਮੁੰਨੇ ਬੱਚੇ ਉਹਨਾਂ ਨੂੰ ਸ਼ੌਕ ਪਾਓ ਕਬੱਡੀ ਦਾ ਤਾਂ ਕਿ ਨਾ ਉਹ ਹਰ ਤਰ੍ਹਾਂ ਦੇ ਐਪ ਤੋਂ ਨਸ਼ੇ ਪੱਤੇ ਤੋਂ ਬਚਣ ਦੇਖੋ ਨਾ ਮਾਸ਼ਾਅੱਲਾ ਕਿੱਡੇ ਛੋਟੀਆਂ ਏਜਾਂ ਵਾ ਤੇ ਮਾਸ਼ਾਅੱਲਾ ਕਿੱਡੇ ਪਿੰਡੇ ਆ ਭਾਈ ਫੈਸਲ ਉਹਨੇ ਖਲੋਤਾ ਇਦਾਂ ਲੱਗਣਾ ਜਿਵੇਂ ਚੁੱਲ੍ਹੇ ਦਾ ਰਿਮੋਟ ਹੁੰਦਾ ਫੋਟੋ ਤੇ ਕਰੋ ਲੰਮਾ ਬਿਨਜਾਮੀਨ ਭਾਈ ਤੁਸੀਂ ਇੱਕ ਅੱਛਾ ਮੈਸੇਜ ਜਿਹੜਾ ਨਾ ਸਾਡੇ ਮੁਲਕ ਪਾਕਿਸਤਾਨ ਵਾਸਤੇ ਜਿਹੜਾ ਕਰੋਨਾ ਆਇਆ ਨਾ ਇਹਦੇ ਵਾਸਤੇ ਤੁਸੀਂ ਦੇਣਾ ਵਾ ਮੇਰਾ ਇਹੀ ਮੈਸੇਜ ਆ ਜਿੰਨੇ ਵੀ ਆਪਣੀ ਆਵਾਮ ਆ ਪਾਕਿਸਤਾਨ ਦੀ ਆ ਉਹਨਾਂ ਨੂੰ ਇਹਦਾ ਜਿਹੜੇ ਇhtiyat ਦੱਸੀ ਆ ਉਹ ਕਰਨੀ ਚਾਹੀਦੀ ਆ ਆਪਣੀ ਗੌਰਮੈਂਟ ਆ ਹਕੂਮਤ ਆ ਜਿਹੜੇ ਉਹਨਾਂ ਨੇ ਰੂਲ ਕੀਤੇ ਆ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਬਹੁਤ ਅੱਛੇ ਤੇ ਜਿਹੜੇ ਵੀ ਦੱਸੀ ਆ SOP ਜਿਹੜੀ ਆ ਉਹਨੂੰ ਫਾਲੋ ਕਰੋ ਜਿੰਨਾ ਵੀ ਹੋ ਸਕੇ ਤੇ ਮਾਸਕ ਆ ਸੈਨੀਟਾਈਜ਼ਰ ਯੂਜ਼ ਕਰੋ ਤੇ ਜਿਹੜਾ ਉਹਨਾਂ ਨੇ ਗੈਦਰਿੰਗ ਤੋਂ ਮਨਾ ਕੀਤਾ ਗੈਦਰਿੰਗ ਨਾ ਕਰੋ ਜਿਹੜੀ ਚੀਜ਼ ਤੋਂ ਮਨਾ ਕੀਤਾ ਉਹਨਾਂ ਨੇ ਆਪਣੀ ਗੌਰਮੈਂਟ ਆ ਹਕੂਮਤ ਆ ਆਪਣੇ ਫਾਇਦੇ ਲਈ ਕਰਦੀ ਹੈ ਜੋ ਵੀ ਤੇ ਆਪਣੇ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਇਹ ਤੋਂ ਪਰਹੇਜ਼ ਹੀ ਆ ਜਿੰਨਾ ਵੀ ਕਰ ਸਕਦੇ ਆ ਆਪਾਂ ਤੇ ਇਹ ਹੀ ਆ ਮੈਸੇਜ ਮੇਰਾ ਕਰੋਨਾ ਦੇ ਵਾਲੇ ਨੂੰ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਾਸਤੇ ਮੇਰੇ ਦਿਲੋਂ ਰਿਸਪੈਕਟ ਵਾ ਦਿਲੋਂ ਲਵ ਯੂ ਆ ਅੱਲਾਹ ਤਾਲਾ ਅੱਗੇ ਦੁਆ ਵਾ ਕਿ ਤੁਹਾਡਾ ਇੱਕ ਬੱਚਾ ਜਿਹੜੇ ਤੁਹਾਡੀ ਟੀਮ ਦਾ ਤੁਹਾਡੇ ਗਰਾਊਂਡ ਦਾ ਉਹ ਹੱਸਦਾ ਵਸਦਾ ਰਹੇ ਸਿਹਤਮੰਦ ਰਹੇ ਸੱਟ ਪੇਟ ਤੋਂ ਬਚਿਆ ਰਹੇ ਤੇ ਪਾਕਿਸਤਾਨ ਦਾ ਨਾਮ ਰੋਸ਼ਨ ਕਰੋ ਤੁਸੀਂ ਸਾਡੇ ਮੁਲਕ ਦਾ ਫਖਰ ਹੋ ਸਾਡਾ ਸਰਮਾਇਆ ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਣਾ ਠੀਕ ਹੈ ਭਾਜੀ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਸਰ ਲਵ ਯੂ ਸਾਰੇ ਭਰਾਵਾਂ ਦਾ ਯਾਰ ਸਾਰੇ ਦੋਸਤ ਹੱਸਦੇ ਵਸਦੇ ਰਹੋ ਆਬਾਦ ਰਹੋ ਸ਼ਾਦ ਰਹੋ ਸਭ ਦਾ ਲਵ ਯੂ ਨਾਜ਼ਰੀਨ ਸੱਜਾਦ ਜਨੀ ਆਫੀਸ਼ੀਅਲ ਦੇਖਦੇ ਰਹਿਣਾ ਅੱਲਾਹ ਹਾਫਿਜ਼